ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਵਿੱਚ ਪ੍ਰਿੰਟਿੰਗ ਪ੍ਰੈਸ ਸਥਾਪਿਤ ਕਰਨ ਦਾ ਐਲਾਨ। ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਵਾਲੇ ਪ੍ਰਵਿੰਦਰ ਸਿੰਘ ਝੋਟਾ ਦੀ ਹੋਈ ਰਿਹਾਈ। ਹਰਿਆਣਾ ਕਮੇਟੀ ਵੱਲੋਂ ਵੱਖਰੀ ਚੋਣਾਂ ਕਰਵਾਉਣ ਲਈ ਸਿੱਖ ਨੌਜਵਾਨਾਂ ਦੀਆਂ ਵੋਟਰ ਲਿਸਟਾਂ ਤਿਆਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਕਰਨ ਲਈ ਅਮਰੀਕਾ ਵਿੱਚ ਇੱਕ ਪ੍ਰਿੰਟਿੰਗ ਪ੍ਰੈਸ ਸਥਾਪਿਤ ਕਰਨ ਦੇ ਫੈਸਲੇ ਤੋਂ ਕੁਝ ਦਿਨ ਬਾਅਦ ਹੀ ਸ਼੍ਰੋਮਣੀ ਕਮੇਟੀ ਦਾ ਇੱਕ ਉੱਚ ਪੱਧਰੀ ਵਫਦ ਇਸ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਗਿਆ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉੱਥੋਂ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਹੈ। ਧਾਮੀ ਨੇ ਕਿਹਾ ਕਿ ਕੈਲੀਫੋਰਨੀਆ ਦੇ ਟ੍ਰੇਸੀ ਸਿਟੀ ਵਿਖੇ ਪ੍ਰਿੰਟਿੰਗ ਪ੍ਰੈਸ ਇੱਕ ਧਰਮ ਪ੍ਰਚਾਰ ਕੇਂਦਰ ਹੋਵੇਗਾ ਜੋ ਅਮਰੀਕਾ ਤੇ ਕੈਨੇਡਾ ਵਿੱਚ ਸ਼੍ਰੋਮਣੀ ਕਮੇਟੀ ਦੀ ਪ੍ਰਤੀਨਿਧਤਾ ਕਰੇਗਾ। ਇਸ ਦੀ ਸਥਾਪਨਾ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਕੀਤੀ ਜਾਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਇਹਨਾਂ ਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਫਦ ਦੇ ਦੌਰੇ ਦਾ ਉਦੇਸ਼ ਪ੍ਰਸਤਾਵਿਤ ਕੇਂਦਰ ਦੀ ਰੂਪਰੇਖਾ ਉਲੀਕਣਾ ਤੇ ਹੋਰ ਲੋੜੀਂਦੇ ਕਦਮ ਚੁੱਕਣਾ ਹੈ। ਮਾਨਸਾ ਵਿਖੇ ਨਸ਼ਿਆਂ ਖਿਲਾਫ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਮਾਨਸਾ ਦੇ ਨੌਜਵਾਨ ਪ੍ਰਵਿੰਦਰ ਸਿੰਘ ਝੋਟਾ ਨੂੰ ਅਦਾਲਤ ਨੇ ਰਿਹਾ ਕਰ ਦਿੱਤਾ ਹੈ। ਲੰਘੀ ਰਾਤ ਪ੍ਰਵਿੰਦਰ ਸਿੰਘ ਝੋਟਾ ਜੇਲ੍ਹ ਤੋਂ ਬਾਹਰ ਆ ਗਿਆ ਹੈ। ਮਾਨਸਾ ਪੁਲਿਸ ਨੇ 15 ਜੁਲਾਈ ਨੂੰ ਪ੍ਰਵਿੰਦਰ ਸਿੰਘ ਝੋਟੇ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਅੱਜ ਝੋਟਾ ਜੇਲ੍ਹ ਦੀ ਕਾਲ ਕੋਠਰੀ ਤੋਂ ਬਾਹਰ ਆ ਗਿਆ ਹੈ। ਦੱਸ ਦਈਏ ਕਿ ਕੱਲ੍ਹ ਸਵੇਰੇ ਮਾਨਸਾ ਦੀ ਇੱਕ ਅਦਾਲਤ ਵਿੱਚ ਪਰਮਿੰਦਰ ਸਿੰਘ ਝੋਟੇ ਦੇ ਕੇਸ ਵਿੱਚ ਸੁਣਵਾਈ ਹੋਈ, ਜਿਸ ਵਿੱਚ ਮੁਦਈ ਨੇ ਅਦਾਲਤ ਨੂੰ ਦੱਸਿਆ ਕਿ ਉਸਨੇ ਝੋਟੇ ਖਿਲਾਫ ਦਰਜ ਕਰਵਾਇਆ ਕੇਸ ਵਾਪਸ ਲੈ ਲਿਆ ਹੈ, ਜਿਸ ਤੋਂ ਬਾਅਦ ਅਦਾਲਤ ਨੇ ਝੋਟੇ ਨੂੰ ਰਿਹਾ ਕਰਨ ਦੇ ਹੁਕਮ ਦਿੱਤੇ ਸਨ। ਪਰਮਿੰਦਰ ਸਿੰਘ ਝੋਟਾ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਸੀ। ਅਦਾਲਤੀ ਹੁਕਮ ਜਾਰੀ ਹੋਣ ਤੋਂ ਬਾਅਦ ਕਾਗਜ਼ੀ ਕਾਰਵਾਈ ਕਰਦਿਆਂ ਝੋਟੇ ਦੀ ਰਿਹਾਈ ਨੂੰ ਦੇਰ ਹੋ ਗਈ ਅਤੇ ਰਾਤ ਕਰੀਬ 8:30 ਵਜੇ ਝੋਟੇ ਨੂੰ ਰਿਹਾ ਕਰ ਦਿੱਤਾ ਗਿਆ। ਜੇਲ੍ਹ ਤੋਂ ਬਾਹਰ ਆਉਂਦੇ ਸਾਰ ਪਰਮਿੰਦਰ ਸਿੰਘ ਝੋਟੇ ਨੇ ਕਿਹਾ ਕਿ ਉਸ ਦੀ ਨਸ਼ਿਆਂ ਖਿਲਾਫ ਲੜਾਈ ਜਾਰੀ ਰਹੇਗੀ। ਇਹ ਲੜਾਈ ਹੁਣ ਅੱਗ ਬਣ ਕੇ ਸਾਰੇ ਪੰਜਾਬ ਵਿੱਚ ਫੈਲੇਗੀ ਤੇ ਨਸ਼ੇ ਦੇ ਤਸਕਰਾਂ ਨੂੰ ਸਾੜ ਕੇ ਰੱਖ ਦੇਵੇਗੀ। ਦੱਸ ਦਈਏ ਕਿ ਮਾਨਸਾ ਪੁਲਿਸ ਨੇ 15 ਜੁਲਾਈ ਨੂੰ ਪਰਮਿੰਦਰ ਸਿੰਘ ਝੋਟੇ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਗ੍ਰਿਫਤਾਰੀ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ ਸੀ ਅਤੇ ਦੂਜੇ ਬੰਨੇ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਮਾਨਸਾ ਸ਼ਹਿਰ ਵਿੱਚ ਨਸ਼ੇ ਦੇ ਖਿਲਾਫ ਮੁਹਿੰਮ ਚਲਾਉਣ ਵਾਲੇ ਨੌਜਵਾਨ ਉੱਤੇ ਇੱਕ ਵਿਅਕਤੀ ਵੱਲੋਂ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਸਨ, ਜਿਸ ਤਹਿਤ ਪੁਲਿਸ ਵੱਲੋਂ 4 ਨੌਜਵਾਨਾਂ ਉੱਤੇ 307 ਦੇ ਅਧੀਨ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਪ੍ਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਧਰਨਾ ਲਗਾ ਕੇ ਉਕਤ ਨੌਜਵਾਨ ਨੂੰ ਰਿਹਾ ਕਰਨ ਦੀ ਮੰਗ ਕੀਤੀ ਤਾਂ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਨੌਜਵਾਨ ਨੂੰ ਰਿਹਾ ਕਰ ਦਿੱਤਾ ਗਿਆ। ਬਾਈ ਹਜੇ ਜਿੱਤ ਹੋਈ ਨਹੀਂ, ਜਿੱਤ ਹਜੇ ਅੱਗੇ ਹੋਣੀ ਹੈ ਜਦੋਂ ਆਪਾਂ ਨਸ਼ਾ ਮੁਕਤ ਕਰ ਦਾਂਗੇ ਪੰਜਾਬ ਨੂੰ। ਸੰਯੁਕਤ ਐਕਸ਼ਨ ਕਮੇਟੀ ਨਸ਼ਾ 62 ਕਮੇਟੀਆਂ ਤੇ ਸਾਡੀ ਡਰੱਗ ਐਂਟੀ ਟਾਸਕ ਡਰੱਗ ਫੋਰਸ ਜਿਹਦੇ ਨਾਂ ਤੋਂ ਸ਼ੁਰੂ ਕਰਾਈ ਤੇ ਸਮੂਹ ਬੰਦੇ ਜਿਹੜੇ ਧਰਨੇ ਤੇ ਬੈਠੇ ਨੇ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਸਾਰੀਆਂ ਮੀਟਿੰਗਾਂ 'ਚ ਗਏ ਨੇ, ਜਿਨ੍ਹਾਂ ਨੇ ਕੋਈ ਸਿਆਸਤ ਨਹੀਂ ਕਰੀ। ਮੈਂ ਉਹਨਾਂ ਦਾ ਧੰਨਵਾਦ ਹਾਂ, ਸ਼ੁਕਰਗੁਜ਼ਾਰ ਹਾਂ ਕਿ ਪੰਜਾਬ ਨਾਲ ਖੜਿਆ, ਨਸ਼ੇ ਦੇ ਵਿਰੁੱਧ ਹਿੱਕ ਠੋਕ ਕੇ ਖੜਿਆ। ਜਿਹੜਾ ਵੀਰ ਸਾਡਾ ਉੱਥੇ ਸ਼ਹੀਦ ਹੋਇਆ ਸਾਦਕ, ਮੈਂ ਉਹਨੂੰ ਸਨਮਾਨ ਦਿੰਦਾ ਪੂਰਾ ਜੱਜ ਕੇ। ਮੈਂ ਉਹਦੇ ਨਾਲ ਉਹ ਸਾਰੀ ਉਮਰ ਸਾਡੇ ਦਿਲਾਂ 'ਚ ਬਸੂਗਾ। ਉਹ ਵੀ ਇੱਕ ਜਿਵੇਂ ਆਪਾਂ ਅੰਗਰੇਜ਼ੋਂ ਦੇਸ਼ ਆਜ਼ਾਦ ਕਰਾਇਆ ਸੀ, ਨਸ਼ੇ ਤੋਂ ਆਪਾਂ ਦੇਸ਼ ਆਜ਼ਾਦ ਕਰਾਉਣਾ, ਉਹਦੇ 'ਚ ਉਹਦੀ ਪਹਿਲੀ ਕੁਰਬਾਨੀ ਆ। ਕਾਰ ਬੜੇ ਦਾਅਵੇ ਤੇ ਵਾਅਦੇ ਕਰਦੀ, ਕਿੱਥੇ ਖੜੀ ਲੱਗ ਰਹੀ ਹੈ ਤੁਹਾਨੂੰ ਅੱਜ ਦੀ ਘੜੀ? ਤੁਹਾਨੂੰ ਪਤਾ ਹੀ ਹੈ ਜੀ ਸਰਕਾਰਾਂ ਦਾ। ਆਹ ਤੁਹਾਡੇ ਸਾਹਮਣੇ ਆ, ਹੱਕ ਸੱਚ ਮੈਂ ਅੰਦਰ ਆ। ਨਸ਼ਾ ਵੇਚਣ ਵਾਲੇ ਬਾਹਰ ਆ, ਨਸ਼ਾ ਹਟਾਉਣ ਵਾਲੇ ਅੰਦਰ ਆ, ਨਸ਼ਾ ਕਰਨ ਵਾਲੇ ਅੰਦਰ ਆ। ਸਰਚ ਅਭਿਆਨ ਦੇ ਨਾਂ ਤੇ ਮੈਂ ਸਿੱਧਾ ਭਗਵੰਤ ਮਾਨ ਨੂੰ ਕਹਿਣਾ ਮੇਰੇ ਨਾਲ 10 ਮਿੰਟ ਲਾਵੇ। ਸਰਚ ਅਭਿਆਨ ਦੇ ਨਾਂ ਤੇ ਇਹਨਾਂ ਨੇ ਜਮਾ ਨਿੱਕੇ ਜਵਾਕ ਨਸ਼ਾ ਕਰਨ ਵਾਲੇ ਬੱਚੇ ਫੜ ਕੇ ਅੰਦਰ ਸਿੱਟ ਰੱਖੇ ਨੇ, 5-5 ਗੋਲੀਆਂ ਆਪਦੇ ਕੋਲੋਂ ਪਾ ਕੇ। ਸਾਡੇ ਮਾਨਸਾ ਵੀ ਉਰੇ ਵੀ ਸਰਚ ਅਭਿਆਨ ਬਿਲਕੁਲ ਝੂਠਾ ਤੇ ਖੋਖਲਾ ਹੈ ਜਿਹੜਾ ਇਹ ਭਗਵੰਤ ਮਾਨ ਸਰਕਾਰ ਕਰ ਰਹੀ ਹੈ। ਇਹ ਕਰ ਰਹੀ ਹੈ ਪੁਲਿਸ, ਅਸਲ 'ਚ ਪੁਲਿਸ ਹੀ ਚਿੱਟਾ ਨਸ਼ਾ ਬਕਿਆ ਰਹੀ ਹੈ। ਭਗਵੰਤ ਮਾਨ ਨੂੰ ਚਾਹੀਦਾ ਕਿ ਉਹ ਖੁਦ ਆ ਕੇ ਜੇਲ੍ਹਾਂ ਚੈਕਿੰਗ ਕਰੇ ਕਿੰਨੇ ਬੰਦੇ ਬੱਚੇ ਫਸਾਏ ਨੇ ਤੁਹਾਡੇ ਸ਼ਹਿਰਾਂ 'ਚ। ਤੁਹਾਨੂੰ ਬੋਲਣਾ ਚਾਹੀਦਾ, ਨਾ ਕਿ ਪੁਲਿਸ ਦੇ ਅੱਗੇ ਮੈਂ ਕਰ ਦੂੰ। ਪੁਲਿਸ ਝੂਠ ਦਿਖਾਉਂਦੀ ਆ ਸਾਰਾ ਕੁਝ। ਫੜਿਆ ਕਿੱਥੋਂ ਦਾ? ਉਹ ਜਿਨ੍ਹਾਂ ਦੇ ਘਰੇ ਭੰਗ ਪੁੱਜਦੀ ਆ ਉਹ ਕਿੱਥੋਂ ਬਲੈਕ ਕਰਨਗੇ? ਐਡੀਆਂ ਕੋਠੀਆਂ ਨਾਲ ਹਵੇਲੀਆਂ ਪਾਈਆਂ ਨੇ, ਉਹ ਬਲੈਕ ਕਰਦੇ ਨੇ, ਨਾ ਕਿ ਗਰੀਬ ਬੰਦੇ ਨਸ਼ਾ ਕਰਨ ਵਾਲੇ ਆਪਦੇ ਬੱਚਿਆਂ ਨੂੰ ਫੜ ਕੇ ਪੈਂਦਾ। ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਪਿੱਛੇ 62 ਐਕਸ਼ਨ ਕਮੇਟੀਆਂ ਨੇ ਸਾਡੀ ਸਾਰ ਲਈ ਅੰਦਰ ਬੈਠੋ ਕੱਢਿਆ, ਨਹੀਂ ਤਾਂ ਮੈਨੂੰ ਅੰਦਰ ਵੀ ਮਰਵਾ ਦਿੰਦੇ, ਕੁਝ ਵੀ ਕਰਵਾ ਸਕਦੇ ਸੀ। ਨੰਬਰ 1 ਆਹ ਜੇਲ੍ਹ ਹੈ ਜ਼ਿਲ੍ਹਾ ਮੁਕਤਸਰ। ਇਹੀ ਜੀ ਜੇਲ੍ਹ ਮੈਂ 2007 'ਚ ਬੜੈਲ ਜੇਲ੍ਹ ਦੇਖੀ ਸੀ, ਉਹ ਜਥੇਦਾਰ ਹਵਾਲੇ ਕਰਕੇ ਸੀ। ਉੱਥੇ ਤਾਂ ਨੀਟ ਐਂਡ ਕਲੀਨ ਸੀ, ਕੋਈ ਨਸ਼ਾ ਨਹੀਂ ਸੀ। ਤੇ ਇਹ ਜੇਲ੍ਹ ਇਹ ਅਫਸਰਾਂ ਕਰਕੇ, ਇੱਥੋਂ ਦੇ ਕਰਕੇ ਇਮਾਨਦਾਰ ਅਫਸਰ ਨੇ, ਕੋਈ ਰੁਪਈਆ ਨਹੀਂ ਲੈਂਦੇ, ਜਮਾ ਕੋਈ ਨਸ਼ਾ ਨਹੀਂ। ਮੈਨੂੰ ਇਹਨਾਂ ਨੇ ਖੁੱਲਾ ਛੱਡਤਾ ਤੇ ਮਾਨਸਾ ਵਾਲੇ ਕਰਪਟ ਬੰਦਿਆਂ ਨੇ ਮੈਨੂੰ ਐਂ ਰੱਖਿਆ ਬੰਦ ਜਿਵੇਂ ਗੈਂਗਸਟਰ ਹੋਵਾਂ ਮੈਂ ਅੰਦਰ। ਖੁੱਲਾ ਨਸ਼ਾ ਉੱਥੇ ਤੁਸੀਂ ਕੱਲ੍ਹ ਪਰਸੋਂ ਮੁੰਡੇ ਨੇ ਵੀਡੀਓ ਪਾਤੀ ਉਹਨੇ ਬਾਹਰ ਆ ਕੇ, ਉੱਥੇ ਰੋਜ਼ ਦਾ ਨਾਂ ਵਾਲਾ 4 ਲੱਖ ਦਾ ਨਸ਼ਾ ਅੰਦਰ ਵਿਕਦਾ। ਖੁਦ ਮੁਲਾਜ਼ਮ, ਵੱਡੇ ਛੋਟੇ ਮੁਲਾਜ਼ਮ ਨਹੀਂ, ਉੱਥੇ ਜਿੰਨੇ ਛੋਟੇ ਮੁਲਾਜ਼ਮ ਪ੍ਰੇਮੀ ਵਰਗੇ ਚੱਕਰ ਹੌਲਦਾਰ ਜਾਂ ਨਵੇਂ ਮੁੰਡੇ ਨੇ ਉਹ ਇਮਾਨਦਾਰ ਨੇ, ਬੇਹੱਦ ਗੱਲ ਕਰ। ਵੱਡੇ ਅਫਸਰ ਨੇ ਉਹ ਕਰਪਟ ਨੇ ਸਾਰੇ।
ਇੱਕਦਮ ਕਰਪਟ, ਲੱਖ ਰੁਪਈਆ ਦਿੰਦਾ ਪਾ ਕੇ ਲਿਆਂਦੇ ਰੋਟੀ। ਆਹ ਜੇਲ੍ਹ ਦੀ ਰੋਟੀ ਤਾਂ ਘਰ ਤੋਂ ਵਧੀਆ, ਉਹ ਜੇਲ੍ਹ ਦੀ ਰੋਟੀ ਨਾਲ ਤਾਂ ਉਹ ਰੁਪਈਆ ਕਮਾਉਂਦੇ, ਨਾਲੇ ਰੋਟੀ ਖਾ ਨਹੀਂ ਸਕਦੇ। ਉਹਨਾਂ ਦੇ ਬੱਚਿਆਂ ਦੇ ਡੱਜ ਜਿਵੇਂ ਤੁਸੀਂ ਆਪ ਹੀ ਕਹਿ ਪੁਲਿਸ ਕਹਿ ਰਹੀ ਹੈ, ਪੁਲਿਸ ਕਹਿ ਰਹੀ ਕਹਿੰਦੇ ਪਰਮਿੰਦਰ ਦਾ ਮੋਟਿਵ ਸਹੀ ਆ, ਪਰ ਕਹਿੰਦੇ ਤਰੀਕਾ ਗਲਤ ਆ। ਮੇਰਾ ਤਰੀਕਾ ਗਲਤ ਆ, ਪੁਲਿਸ ਨੂੰ ਪੁਲਿਸ ਦਾ ਤਰੀਕਾ ਸਹੀ ਆ। ਤੁਹਾਡੇ ਪੱਗ ਬੰਨੀ ਆ, ਕਿੰਨੇ ਬੇਦੋਸ਼ੇ ਸਿੱਖ ਮਾਰੇ ਇਹਨਾਂ ਨੇ ਪਹਿਲਾਂ ਆਪਣਾ ਪੁਲਿਸ ਦਾ ਮੋਟਿਵ ਕਿਵੇਂ? ਪੁਲਿਸ ਨੇ ਐਂ ਦੱਸੋ ਮੈਨੂੰ, ਮੇਰੇ ਨਾਲ ਇਹਨਾਂ ਨੇ ਇੱਕ ਬੰਦਾ ਸਹੀ ਫੜਿਆ ਦਿਖਾ ਦਿਓ। ਆਹ ਜੇਲ੍ਹ ਭਰੀ ਪਈ ਆ, ਤੁਸੀਂ ਕਿਸੇ ਬੱਚੇ ਦੇ ਘਰੇ ਜਾ ਕੇ ਪੁੱਛੋ ਇਹਨਾਂ ਦੇ ਐਂਟੀਜੋਲ ਪਾਉਂਦੇ ਨੇ। ਐਂਟੀਜੋਲ ਗੋਲੀ ਆਉਂਦੀ ਕਿੱਥੋਂ ਹੈ? ਇਹ ਗੋਲੀਆਂ ਪਾ ਦਿੰਦੇ ਨੇ ਮੇਰੇ ਤੇ, ਇਹਦੇ ਤੇ ਗੋਲੀਆਂ ਪਾ ਦਿੰਦੇ ਨੇ। ਚਲੋ ਪਾ ਦਿਓ ਸਾਡੇ ਤੇ। ਗੋਲੀ ਦੇ ਉੱਤੇ ਐਡਰੈਸ ਲਿਖਿਆ ਹੋਇਆ ਫੈਕਟਰੀ ਦਾ, ਦੁਕਾਨ ਹੈ, ਉੱਥੋਂ ਕਿਉਂ ਨਹੀਂ ਫੜਦੇ ਉਹਨਾਂ ਨੂੰ? ਉਹਨਾਂ ਤੋਂ ਪੈਸੇ ਲੈਂਦੇ ਨੇ। ਮੈਂ ਭਗਵੰਤ ਮਾਨ ਨੂੰ ਕਹਿਣਾ, ਉਹ ਕਰਪਟ ਅਫਸਰ ਨੇ ਇਹੋ ਜਿਹੇ ਬਾਹਰ ਕਰ ਇਹਨਾਂ ਨੂੰ। ਸਿੱਖੀ ਦੇ ਨਾਂ ਤੇ ਕਲੰਕ ਆ ਉਹ ਬੰਦਾ। ਮੈਨੂੰ ਉਹਦੀਆਂ ਇਹ ਕਰਤੂਤਾਂ ਪੱਤਿਆਂ ਲੱਗੀਆਂ ਨਾ ਅੰਦਰੋਂ। ਮੇਰਾ ਦੂਜੇ ਨੂੰ ਡੋਪ ਟੈਸਟ ਕਰਵਾ ਸੀ। ਉਹ ਵੀ ਮੇਰਾ ਪੁੱਤ ਹੈ, ਮੈਂ ਇਹ ਕਾਹਦੀ ਖੁਸ਼ੀ ਮਨਾਵਾਂ? ਇਹ ਤਾਂ ਘਰੇ ਤਾਂ ਆ ਜਾਊਗਾ ਨਾ। ਇਹਦਾ ਹੀ ਭਾਈ ਸੀ, ਉਸੇ ਨੇ ਮਨਾਈ ਸੀ ਇਹ ਸਧਾਣੇ ਵਾਲੇ ਬੱਚੇ ਦਾ। ਕੀ ਮੈਨੂੰ, ਮੈਂ ਸੱਚੇ ਮਨੋਂ ਕਹਿਣਾ, ਮੈਨੂੰ ਦੁੱਖ ਹੈ ਕਿ ਭਗਵੰਤ ਮਾਨ ਤੇ ਉਹਦੇ 92 MLA ਨੂੰ ਇਹਦਾ ਦੁੱਖ ਨਹੀਂ। ਉਹਨਾਂ ਨੂੰ ਨਹੀਂ। ਕਿਉਂ ਨਹੀਂ? ਸਤਾ ਦਾ ਨਸ਼ਾ ਬੜਾ ਭੈੜਾ ਵੀਰਿਓ। ਸਤਾ ਦਾ ਨਸ਼ਾ ਕਦੇ ਮੁਗਲਾਂ 'ਚ ਵੀ ਸੀ, ਸਤਾ ਦਾ ਨਸ਼ਾ ਕਦੇ ਅੰਗਰੇਜ਼ਾਂ 'ਚ ਵੀ ਸੀ, ਸਤਾ ਦਾ ਨਸ਼ਾ ਸਾਡੇ ਹੋਰ ਹਾਕਮਾਂ 'ਚ ਵੀ ਸੀ। ਮੈਂ ਇਸ ਵੇਲੇ ਉਹਨਾਂ ਦਾ ਨਾਂ ਨਹੀਂ ਲੈਂਦਾ, ਤੁਹਾਨੂੰ ਪਤਾ, ਸਮਝਦਾਰ ਹੋ। ਉਹ ਨਸ਼ੇ ਦੇ ਵਿੱਚ ਉਹਨਾਂ ਦਾ ਕੀ ਹਾਲ ਹੋਇਆ। ਸੱਤੇ ਦੇ ਨਸ਼ੇ ਦੇ ਵਿੱਚ ਆ ਸਾਡੇ ਸੰਘਰਸ਼ਸ਼ੀਲ ਕਿਸਾਨ ਯੋਧਿਆਂ ਨੇ ਬਾਦਲ ਕੇ ਵੀ ਭਜਾਏ, ਕਾਂਗਰਸ ਵੀ ਭਜਾਈ। ਇਹਨਾਂ ਨੂੰ ਆਪਾਂ ਸਾਰੇ ਰਲ ਕੇ ਲਿਆਏ ਆ। ਮੈਂ ਵੀ ਸ਼ਾਮਲ ਆ, ਤੁਸੀਂ ਵੀ ਸ਼ਾਮਲ ਹੋ। ਪਰ ਜੋ ਇਹ ਹੁਣ ਕਰ ਰਹੇ ਨੇ, ਪੰਜਾਬ ਦਾ ਮੰਦਾ ਹਾਲ, ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰ ਰਹੇ ਨੇ, ਪੰਜਾਬ ਦੇ ਕਿਸਾਨਾਂ ਨੂੰ ਇਹ ਲਾਤੜ ਕੇ ਕੁੱਟ ਰਹੇ ਨੇ। ਇਹ ਵੀ ਇੱਕ ਸਾਡਾ ਲੌਂਗੋਵਾਲ ਸ਼ਹੀਦ ਕਰਤਾ ਕਿਸਾਨ, ਕੁੱਟ ਰਹੇ ਨੇ। ਜੇਕਰ ਕੋਈ ਸਕੂਲੀ ਲੜਕੇ, ਸਕੂਲੀ ਬੱਚੀਆਂ, ਟੀਚਰ ਜਾਂ ਕੋਈ ਵੀ ਮਹਿਕਮੇ ਵਾਲੇ ਬੋਲਦੇ ਨੇ, ਉਹਨਾਂ ਨੂੰ ਇਹ ਕੁੱਟਦੇ ਨੇ, ਡਾਂਗਾ ਮਾਰਦੇ ਨੇ। ਲੜਕੀਆਂ ਨੂੰ ਵੀ ਜੋ ਉੱਥੋਂ ਗੁੱਤਾਂ ਤੋਂ ਫੜ ਕੇ ਥਾਣੇ 'ਚ ਬੰਦ ਕਰਾ ਦਿੰਦੇ। ਭਗਵੰਤ ਮਾਨ ਮਾਨਸਾ ਅਸੀਂ ਕਰੀਆਂ ਸੀ ਉਹਦੇ ਬੱਸ ਭਰ ਕੇ, ਅਸੀਂ ਆਪ ਦੇਖੀਆਂ ਨੇ, ਸਾਨੂੰ ਰੋਣ ਆ ਗਿਆ। ਇਹ ਸਰਕਾਰ ਜੇ ਨਸ਼ੇ ਨੂੰ ਨਾ ਠੱਲ ਪਾਈ ਦੇ ਮਾੜੇ ਦਿਨ ਗਿਣਤੀ ਸ਼ੁਰੂ ਹੈ, ਪੁੱਠੇ ਦਿਨ। ਤੁਸੀਂ ਮੈਨੂੰ, ਮੈਂ ਇੱਕ ਬੇਨਤੀ ਕਰਦਾ, ਤੁਸੀਂ ਮੈਨੂੰ ਖੁਸ਼ੀ ਨਾ ਇਹਦੇ 'ਚ ਪੁੱਛਿਓ, ਕਿਉਂ? ਮੇਰੇ ਹਰ ਭਗਵਾਨ ਅੱਖਾਂ ਦੇ ਸਾਹਮਣੇ ਆ। ਉਹ ਵੀ ਮੇਰਾ ਬੱਚਾ ਹੈ, ਚਾਹੇ ਇਕਲੌਤਾ ਪੁੱਤ ਹੈ। ਉਹਨੂੰ ਵੀ ਪਰਵਿੰਦਰ ਨੇ ਥਾਪੀ ਦਿੱਤੀ ਸੀ। ਸਿਧਾਣੇ ਵੀ ਆਇਆ ਸੀ, ਲੱਖਾ ਸਿਧਾਣਾ ਕਰਕੇ ਸਿਧਾਣੇ ਵੀ ਪਰਵਿੰਦਰ ਨੇ ਬਣਾਈ ਸੀ। ਪਰ ਇਹ ਵਿਚਾਰਾ, ਇਹ ਵੀ ਗਰੀਬ ਪਰਿਵਾਰ ਦਾ ਮੁੰਡਾ, ਜਸਵੀਰ ਸਿੰਘ, ਦੋ ਭਾਈ ਸੀ। ਇਹ ਸਰਕਾਰ ਦੀ ਗਲਤੀ ਨਾਲ ਉਹਦਾ ਕਤਲ ਹੋਇਆ। ਕਿਉਂ? ਜੇ ਸਰਕਾਰ ਆਪਦੇ ਜਿਨ੍ਹਾਂ ਨੂੰ 70,000 ਤਨਖਾਹ ਦਿੰਦੀ ਹੈ, ਉਹ ਸਿਪਾਹੀ ਪਹਿਰੇ ਤੇ ਨਹੀਂ ਲਾਉਂਦੀ, ਫਿਰ ਭਾਈ ਅਸੀਂ ਤਾਂ ਅੱਗੇ ਵੀ ਤਾਂ ਲਵਾਉਂਦੇ ਸੀ। ਜੇ ਸਾਡੇ ਮੁੰਡੇ ਰਾਤ ਨੂੰ 10 ਵਜੇ ਪਹਿਰਾ ਦੇ ਰਹੇ ਸੀ ਨਸ਼ੇ ਵਾਲਿਆਂ ਵਿਰੁੱਧ, ਉਹ ਤਾਂ ਬਿਨਾਂ ਤਨਖਾਹ ਤੋਂ ਡਿਊਟੀ ਕਰ ਰਹੇ ਸੀ। ਇਹ ਸਰਕਾਰ ਦੀ ਗਲਤੀ ਨਾਲ ਜਿਹੜੇ ਉਹ ਕਾਤਲ ਸੀ, ਉਹ 10 ਵਜੇ ਉੱਥੇ ਕੀ ਲੈਣ ਆਏ? ਹਰਿਆਣਾ ਵਿਧਾਨ ਸਭਾ ਵੱਲੋਂ 2015 ਵਿੱਚ ਪਾਸ ਕੀਤੇ ਬਿੱਲ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੱਖ ਕੀਤੀ ਹਰਿਆਣਾ ਦੇ ਸਿੱਖਾਂ ਵਾਸਤੇ ਵੱਖਰੀ ਕਮੇਟੀ ਦੀਆਂ ਪਹਿਲੀ ਵਾਰ ਚੋਣਾਂ ਕਰਵਾਉਣ ਲਈ ਸਿੱਖ ਮੁੰਡੇ ਕੁੜੀਆਂ ਦੀਆਂ ਵੋਟਰ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਘੱਟ ਤੋਂ ਘੱਟ ਉਮਰ 1 ਜਨਵਰੀ 2023 ਨੂੰ 18 ਸਾਲ ਦੀ ਤੈਅ ਕੀਤੀ ਹੈ। ਸਿੱਖ ਗੁਰਦੁਆਰਾ ਐਕਟ 1925 ਮੁਤਾਬਕ ਸਿੱਖ ਵੋਟਰ ਦੀ ਘੱਟੋ ਘੱਟ ਉਮਰ 21 ਸਾਲ ਰੱਖੀ ਹੋਈ ਹੈ। ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਚੋਣਾਂ ਪਿਛਲੇ 98 ਸਾਲ ਤੋਂ 21 ਸਾਲਾਂ ਤੋਂ ਵੱਧ ਉਮਰ ਦੇ ਸਿੱਖ ਵੋਟਰਾਂ ਵੱਲੋਂ ਹੀ ਪਾਈਆਂ ਗਈਆਂ ਹਨ। ਹਰਿਆਣਾ ਦੇ ਗੁਰਦੁਆਰਾ ਚੋਣਾਂ ਦੇ ਕਮਿਸ਼ਨਰ ਜਸਟਿਸ HS ਭੱਲਾ ਨੇ ਅਖਬਾਰਾਂ ਵਿੱਚ ਦਿੱਤੇ ਇਸ਼ਤਿਹਾਰਾਂ ਰਾਹੀਂ ਉਮਰ ਦੀ ਸ਼ਰਤ 18 ਸਾਲ ਰੱਖਣ ਤੋਂ ਇਲਾਵਾ ਸਿੱਖ ਵੋਟਰ ਲਈ ਪਤੀਤ ਨਾ ਹੋਣ, ਦਾੜੀ ਕੇਸ ਨਾ ਕਟਵਾਉਣ, ਤੰਬਾਕੂ, ਗੁਟਕਾ, ਹਲਾਲ ਮੀਟ, ਸ਼ਰਾਬ ਦਾ ਸੇਵਨ ਆਦਿ ਨਾ ਕਰਨ ਦੀ ਕਰੜੀ ਸ਼ਰਤ ਵੀ ਗੁਰਦੁਆਰਾ ਐਕਟ ਅਨੁਸਾਰ ਰੱਖੀ ਹੈ। ਇਹ ਵੋਟਰ ਲਿਸਟਾਂ 30 ਸਤੰਬਰ ਤੱਕ ਬਣਨੀਆਂ ਹਨ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਅਕਤੂਬਰ 2020 ਵਿੱਚ ਨਿਯੁਕਤ ਕੀਤੇ ਅਤੇ 1 ਜੁਲਾਈ 2021 ਨੂੰ ਚਾਰਜ ਸੰਭਾਲੇ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਜਸਟਿਸ SS ਸਾਰੋ ਨੇ ਵੋਟਰ ਫਾਰਮ ਵਿੱਚ ਸਿੱਖ ਵੋਟਰ ਦੀ ਘੱਟੋ ਘੱਟ ਉਮਰ 21 ਸਾਲ ਹੀ ਰੱਖੀ ਹੈ ਅਤੇ ਬਾਕੀ ਸ਼ਰਤਾਂ ਪਤੀਤ ਨਾ ਹੋਣ, ਦਾੜੀ ਕੇਸ ਨਾ ਕਟਾਉਣ, ਤੰਬਾਕੂ, ਸ਼ਰਾਬ ਦਾ ਸੇਵਨ ਨਾ ਕਰਨ ਵਾਲੀਆਂ ਹੀ ਹਨ। ਗੁਰਦੁਆਰਾ ਚੋਣ ਕਮਿਸ਼ਨ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀਆਂ 110 ਸੀਟਾਂ, ਹਿਮਾਚਲ ਤੇ ਚੰਡੀਗੜ੍ਹ UT ਤੋਂ ਇੱਕ ਸੀਟ ਲਈ ਸਿੱਖ ਵੋਟਰਾਂ ਦੀਆਂ ਲਿਸਟਾਂ ਤਿਆਰ ਕਰਨ ਲਈ ਛਾਪਿਆ ਫਾਰਮ ਕੋਈ 60 ਲੱਖ ਦੀ ਗਿਣਤੀ ਵਾਸਤੇ ਜੱਜ ਸਾਹਿਬ ਨੇ ਹੁਕਮਨਾਮੇ ਚਾੜ ਦਿੱਤੇ ਹਨ। ਪਰ ਜੁਲਾਈ-ਅਗਸਤ ਨਿਕਲਣ ਦੇ ਬਾਵਜੂਦ 2.5 ਮਹੀਨਿਆਂ ਬਾਅਦ ਵੀ ਫਾਰਮ ਪੰਜਾਬ ਸਰਕਾਰ ਨੇ ਛਾਪੇਖਾਨੇ ਤੋਂ ਨਹੀਂ ਛਪਵਾਏ।
ਪਤਾ ਲੱਗਿਆ ਹੈ ਕਿ ਸੂਬਾ ਸਰਕਾਰ ਨੇ ਅਜੇ ਤੱਕ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਨਾ ਤਾਂ ਚੋਣਾਂ ਲਈ ਕੋਈ ਕਮਿਸ਼ਨਰ ਅਤੇ ਨਾ ਹੀ ਸਕੱਤਰ ਦਿੱਤਾ ਹੈ। ਸਿੱਖ ਮਰਦਾਂ ਤੇ ਬੀਬੀਆਂ ਤੋਂ ਫਾਰਮ ਕਿਵੇਂ ਭਰਾਉਣਗੇ, ਕਦੋਂ ਚੋਣਾਂ ਦੀ ਤਰੀਕ ਤੈਅ ਹੋਵੇਗੀ, ਕਦੋਂ ਉਮੀਦਵਾਰ ਖੜੇ ਹੋਣਗੇ ਤੇ ਚੋਣਾਂ ਸੰਬੰਧੀ ਹੋਰ ਪ੍ਰਬੰਧ ਕਿਵੇਂ ਸਿਰੇ ਚੜ੍ਹੇਗਾ, ਕੁਝ ਵੀ ਪਤਾ ਨਹੀਂ ਹੈ। ਸਮੇਂ-ਸਮੇਂ ਸਿਰ ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਐਕਟ ਵਿੱਚ ਕੀਤੀਆਂ ਤਰਮੀਮਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੀਆਂ 112 ਸੀਟਾਂ ਤੋਂ 1953 ਦੀ ਚੋਣ ਵੇਲੇ ਕੁੱਲ 132 ਮੈਂਬਰ ਚੁਣ ਕੇ ਆਏ ਸਨ, ਜਦੋਂ ਕਿ 1959 ਦੀ ਚੋਣ ਵੇਲੇ ਕੁੱਲ ਸੀਟਾਂ 120 ਹੋਈਆਂ ਅਤੇ 20 ਸੀਟਾਂ ਦੋਹਰੀ ਮੈਂਬਰਸ਼ਿਪ ਵਾਲੀਆਂ ਹੋਣ ਕਰਕੇ ਕੁੱਲ 140 ਮੈਂਬਰ ਚੁਣ ਕੇ ਆਏ ਸਨ। 5 ਸਾਲ ਬਾਅਦ 1964 ਦੀਆਂ ਚੋਣਾਂ ਅਤੇ 1978 ਦੀਆਂ ਚੋਣਾਂ ਵੇਲੇ ਵੀ 140 ਮੈਂਬਰ ਹੀ ਆਏ। ਜਦੋਂ ਤਰਮੀਮ ਹੋਣ ਬਾਅਦ 1996 ਦੀਆਂ ਚੋਣਾਂ ਵਿੱਚ ਦੋਹਰੀ ਮੈਂਬਰਸ਼ਿਪ ਵਾਲੀਆਂ ਸੀਟਾਂ 50 ਕਰ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚ 47 ਪੰਜਾਬ ਵਿੱਚ ਅਤੇ 3 ਹਰਿਆਣੇ ਵਿੱਚ ਸਨ ਅਤੇ ਕੁੱਲ ਮੈਂਬਰ 170 ਚੁਣ ਕੇ ਆਏ ਸਨ। ਪਿਛਲੀਆਂ ਚੋਣਾਂ 2004 ਤੇ ਫਿਰ 2011 ਵਿੱਚ ਹੋਈਆਂ ਅਤੇ ਹੁਣ 12 ਸਾਲ ਬਾਅਦ ਵੀ 2023 ਵਿੱਚ ਕੋਈ ਆਸ ਨਹੀਂ ਹੈ। ਹੋ ਸਕਦਾ ਹੈ ਕਿ ਇਹ ਮਹੱਤਵਪੂਰਨ ਸਿੱਖ ਗੁਰਦੁਆਰਾ ਸ਼੍ਰੋਮਣੀ ਕਮੇਟੀ ਚੋਣਾਂ ਅਗਲੇ ਸਾਲ ਲੋਕ ਸਭਾ ਚੋਣਾਂ ਉਪਰੰਤ ਹੀ ਹੋਣ। ਹਰਿਆਣਾ ਦੀ ਵੱਖਰੀ ਕਮੇਟੀ ਹੋਣ ਕਾਰਨ ਹੁਣ ਸ਼੍ਰੋਮਣੀ ਕਮੇਟੀ ਕੋਲ 112 ਸੀਟਾਂ ਹੀ ਰਹਿ ਗਈਆਂ ਹਨ, ਜਿੱਥੋਂ 159 ਮੈਂਬਰ ਚੁਣੇ ਜਾਣਗੇ। ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਜਲੰਧਰ ਦੇ ਬਰਖਾਸਤ ਇੰਸਪੈਕਟਰ ਨਵਦੀਪ ਸਿੰਘ ਤੇ ਮਾਨਵਜੀਤ ਸਿੰਘ ਢਿੱਲੋਂ ਦੀ ਲਾਸ਼ ਨੂੰ ਕਥਿਤ ਤੌਰ ਤੇ ਨਸ਼ਟ ਕਰਕੇ ਸਬੂਤ ਨਸ਼ਟ ਕਰਨ ਦਾ ਦੋਸ਼ ਲਗਾਇਆ, ਜਿਸ ਨੇ ਕਥਿਤ ਤੌਰ ਤੇ ਤਾਲਾਬੰਦੀ ਵਿੱਚ ਤੰਗ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਕਰੀਬ 3 ਹਫ਼ਤੇ ਪਹਿਲਾਂ ਬਿਆਸ ਵਿੱਚ ਛਾਲ ਮਾਰ ਦਿੱਤੀ ਸੀ। ਇੱਥੇ ਮ੍ਰਿਤਕ ਢਿੱਲੋਂ ਭਰਾਵਾਂ ਮਾਨਵਜੀਤ ਅਤੇ ਜਸ਼ਨਵੀਰ ਦੇ ਪਿਤਾ ਜਤਿੰਦਰਪਾਲ ਸਿੰਘ ਢਿੱਲੋਂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਨਵਦੀਪ ਨੇ ਗੋਇੰਦਵਾਲ ਸਾਹਿਬ ਨੇੜੇ ਬਿਆਸ ਦੇ ਕੰਢੇ ਦਾ ਦੌਰਾ ਕੀਤਾ ਅਤੇ ਮਾਨਵ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਸਬੂਤ ਨਸ਼ਟ ਕਰਨ ਲਈ ਇਸ ਦਾ ਨਿਪਟਾਰਾ ਕੀਤਾ। ਉਹਨਾਂ ਦੱਸਿਆ ਕਿ ਇਸ ਦੌਰਾਨ ਮਾਨਵ ਦਾ ਫੋਨ ਵੀ ਨਸ਼ਟ ਹੋਣ ਤੋਂ ਪਹਿਲਾਂ 8 ਤੋਂ 9 ਸੈਕਿੰਡ ਲਈ ਸਵਿਚ ਔਨ ਹੋਇਆ ਸੀ। ਇਹ ਦਾਅਵਾ ਕਰਦੇ ਹੋਏ ਕਿ ਇਹ ਸਭ ਕੁਝ ਡੀਐਸਪੀ ਰੈਂਕ ਦੇ ਅਧਿਕਾਰੀ ਦੀ ਮਿਲੀਭੁਗਤ ਨਾਲ ਹੋਇਆ ਹੈ। ਮਜੀਠੀਆ ਨੇ ਬਰਖਾਸਤ ਇੰਸਪੈਕਟਰ ਨੂੰ ਬਚਾਉਣ ਲਈ ਆਪ ਵਿਧਾਇਕ ਅਤੇ ਉਸਦੇ ਪੀਏ ਤੇ ਵੀ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਆਤਮ ਹੱਤਿਆ ਤੋਂ 2-3 ਦਿਨਾਂ ਬਾਅਦ ਕਾਲ ਰਿਕਾਰਡ ਦੀ ਜਾਂਚ ਕਰਕੇ ਗੋਇੰਦਵਾਲ ਸਾਹਿਬ ਥਾਣੇ ਵਿੱਚ ਨਵਦੀਪ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਮਜੀਠੀਆ ਨੇ ਇਹ ਵੀ ਪ੍ਰਮਾਣਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਐਸਐਚਓ, ਡੀਐਸਪੀ ਅਤੇ ਵਿਧਾਇਕ ਵੱਖ-ਵੱਖ ਭ੍ਰਿਸ਼ਟ ਕੰਮਾਂ ਵਿੱਚ ਸ਼ਾਮਿਲ ਹਨ। ਉਨ੍ਹਾਂ ਨੇ ਇੰਸਪੈਕਟਰ ਦੇ ਖਿਲਾਫ ਕਈ ਸ਼ਿਕਾਇਤਾਂ ਸਾਂਝੀਆਂ ਕਰਨ ਤੋਂ ਇਲਾਵਾ ਇਹ ਵੀ ਦੱਸਿਆ ਕਿ ਕਿਵੇਂ ਇਹਨੂੰ ਪਹਿਲਾਂ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਪੁਲਿਸ ਫੋਰਸ ਵਿੱਚ ਦੁਬਾਰਾ ਦਾਖਲਾ ਪ੍ਰਾਪਤ ਕਰਨ ਵਿੱਚ ਸਫਲ ਹੋਣ ਤੋਂ ਪਹਿਲਾਂ ਉਹ 5 ਸਾਲ ਆਸਟ੍ਰੇਲੀਆ ਵਿੱਚ ਰਿਹਾ ਸੀ। ਉਹ ਅੱਜ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਸਰਕਾਰ ਅੱਗੇ, ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਅਸੀਂ ਸਾਰੇ ਫੇਰ ਆਏ ਹਾਂ ਕਿ ਜਸਟਿਸ ਫॉर ਦ ਢਿੱਲੋਂ ਬ੍ਰਦਰਜ਼, ਮਾਨਵ ਤੇ ਜਸ਼ਨ ਵਾਸਤੇ। ਸ਼ਾਇਦ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਇੱਕ ਥਾਣੇਦਾਰ ਨਵਦੀਪ ਸਿੰਘ, ਔਰ ਉਹ ਵੀ ਇੱਕ ਹੈਬਿਚੁਅਲ ਅਫੈਂਡਰ, ਮਤਲਬ ਉਹਦੀ ਇੱਕ ਬਾਰ-ਬਾਰ ਉਹਨੇ ਕਾਨੂੰਨ ਤੋੜਿਆ। ਮੈਨੂੰ ਦੁਬਾਰ ਤੋਂ ਜੋ ਕਰੋਨਾ ਕਾਲ ਵੇਲੇ ਉਹਦੀ ਕਾਰਵਾਈ ਸੀ, ਕਿਵੇਂ ਉਹਨੇ ਗਰੀਬਾਂ ਦੀਆਂ ਰੇੜੀਆਂ ਨੂੰ ਠੁੱਡੇ ਮਾਰੇ, ਫਗਵਾੜੇ, ਉਹ ਦੱਸਣ ਦੀ ਲੋੜ ਨਹੀਂ। ਹੁਸ਼ਿਆਰਪੁਰ 'ਚ ਉਸ ਵੇਲੇ ਦੇ ਐਸਐਸਪੀ ਹਰਚਰਨ ਭੁੱਲਰ ਸਾਹਿਬ ਵੇਲੇ ਕਿਵੇਂ ਉਹਨੂੰ ਸਸਪੈਂਡ ਕੀਤਾ ਗਿਆ ਕਿਉਂਕਿ ਆਪ ਦੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਸੀ। ਔਰ ਇਹ ਵੀ ਆਰੋਪ ਲਾਏ ਗਏ ਕਿ ਉਹਦੇ ਤੇ ਬੜੇ ਸੀਰੀਅਸ ਆਰੋਪ ਸੀ। ਅਸਲ 'ਚ ਮੈਂ ਜੇ ਉਹਦਾ ਜ਼ਿਕਰ ਕਰੂੰਗਾ ਤੇ ਇਹਨਾਂ ਨੇ ਉਹ ਗੱਲ ਫੜ ਲੈਣੀ ਆ, ਬਟ ਤੁਸੀਂ ਆਪ ਪਤਾ ਕਰ ਲਿਓ। ਲੇਡੀ ਪੁਲਿਸ ਅਫਸਰ ਦੇ ਨਾਲ ਜੋ ਵਿਵਹਾਰ ਸੀ ਜਾਂ ਜੋ ਉਹਨਾਂ ਤੇ ਆਰੋਪ ਸਨ, ਉਹਦੇ ਕਰਕੇ ਉਹਨਾਂ ਤੇ ਉੱਥੋਂ ਫੇਰ ਐਕਸ਼ਨ ਲੈਣਾ ਪਿਆ। ਔਰ ਉਹੀ ਨਵਦੀਪ ਸਿੰਘ ਜਿਸ ਦਿਨ ਦੀ ਇਹ ਸਰਕਾਰ ਬਣੀ ਹੈ, ਉਹ ਇਸ ਜਲੰਧਰ ਡਿਵੀਜ਼ਨ 'ਚ ਆ ਕੇ, ਜਲੰਧਰ ਕਾਰਪੋਰੇਸ਼ਨ ਦੇ ਏਰੀਆ 'ਚ ਆ ਕੇ ਲੱਗ ਗਿਆ। ਔਰ ਉਹ 2-3 ਥਾਣਿਆਂ 'ਚ ਹੀ ਲੱਗਦਾ। ਸਭ ਤੋਂ ਵੱਧ ਕਿਉਂਕਿ ਮੋਟਾ ਵੱਡਾ ਥਾਣਾ ਇੱਥੇ ਜੋ ਮੈਨੂੰ ਦੱਸਿਆ ਗਿਆ ਰਾਮਾ ਮੰਡੀ ਹੈ, ਉੱਥੇ ਆ ਕੇ ਲੱਗਦਾ, ਜਾਂ 8 ਨੰਬਰ ਲੱਗਦਾ ਜਾਂ 1 ਨੰਬਰ 'ਚ ਲੱਗਦਾ। ਮੇਰੇ ਕੋਲ ਉਹਦੀ ਸਾਰੀ ਡਿਟੇਲ ਹੈ, ਜੇ ਤੁਸੀਂ ਚਾਹੋਗੇ ਮੈਂ ਇਸ ਤੋਂ ਬਾਅਦ ਤੁਹਾਡੇ ਨਾਲ ਸ਼ੇਅਰ ਕਰ ਲੂੰਗਾ। ਇਸ ਤੋਂ ਤਾਂ ਪਤਾ ਲੱਗਦਾ ਕਿ ਉਹਦੀ ਕਿੱਡੀ ਤਾਕਤ ਹੈ ਕਿ ਉਹ ਆਪ ਦੀ ਬਦਲੀ, ਕਮਿਸ਼ਨਰ ਬਦਲ ਜਾਂਦੇ ਆ, ਐਸਪੀ ਬਦਲ ਜਾਂਦੇ ਆ, ਮਗਰ ਨਵਦੀਪ ਸਿੰਘ ਨੂੰ ਕੋਈ ਤਾਕਤ ਹਿਲਾ ਨਹੀਂ ਸਕਦੀ। ਹੁਣ ਤੁਸੀਂ ਵੀ ਸਿਆਣੇ ਹੋ ਕਿ ਨਵਦੀਪ ਸਿੰਘ ਦੇ ਮਗਰ ਇਹ ਜੀ ਤਾਕਤ ਕੌਣ ਹੈ। ਔਰ ਮੈਂ ਸਪਸ਼ਟ ਤੌਰ ਤੇ ਜਿਹੜੇ ਮੈਂ ਥਾਣੇ ਕੱਢੇ ਆ, ਉਹਦੇ 'ਚ ਸਪਸ਼ਟ ਤੌਰ ਤੇ ਇੱਕ ਗੱਲ ਸਾਹਮਣੇ ਹੋ ਕੇ ਆਉਂਦੀ ਹੈ ਕਿ ਰਮਨ ਅਰੋੜਾ
ਦੀ ਉਹਦੇ ਤੇ ਬਹੁਤ ਵੱਡੀ ਮਿਹਰਬਾਨੀ ਹੈ, ਨਹੀਂ ਤੇ ਇਹ ਬੰਦਾ ਤਾਂ ਕਦੋਂ ਦਾ ਡਿਸਮਿਸ ਹੋ ਜਾਂਦਾ। ਔਰ ਤੁਹਾਨੂੰ ਸ਼ਾਇਦ ਪਤਾ ਨਹੀਂ, ਇਹ ਪਹਿਲਾਂ ਵੀ ਡਿਸਮਿਸ ਹੋਇਆ ਇੱਕ ਵਾਰੀ। ਇਹ ਡਿਸਮਿਸ ਹੋ ਕੇ ਬਹਾਲ ਹੋਇਆ 5 ਸਾਲ 3 ਸਾਲ ਜਾਂ 5 ਸਾਲ ਇਹ ਬਾਹਰ ਆਸਟ੍ਰੇਲੀਆ ਵੀ ਚਲੇ ਗਿਆ, ਆਸਟ੍ਰੇਲੀਆ ਤੋਂ ਵੀ ਡਿਪੋਰਟ ਹੋਇਆ ਕਿਉਂਕਿ ਇਹਦੇ 'ਚ ਨੁਕਸ ਹਰ ਤਰੀਕੇ ਦਾ ਹੀ ਹੈ। ਮਤਲਬ ਹਰ ਤਰੀਕੇ ਦਾ, ਸਮਝੋ ਹਰ ਤਰੀਕੇ ਦਾ, ਤੁਹਾਨੂੰ ਦੱਸਣ ਦੀ ਲੋੜ ਨਹੀਂ, ਆਪ ਥੋੜੀ ਤਹਿਕੀਕਾਤ ਕਰ ਲਿਓ। ਮੋਰਲੀ, ਪਰਸਨਲੀ, डिसऑनेस्ट वाइज, मतलब ही इज एवरी वे करप्टेड टू द कोर। और यही कारण है कि वो हत्थ गर्म करता है जी आपदे एमएलए दे। और यही कारण है कि एमएलए ਉਹਦੇ ਖਿਲਾਫ ਬੋਲਦਾ ਨਹੀਂ, ਮਗਰ ਉਹਨੂੰ ਬਾਰ-ਬਾਰ ਲਾਉਂਦਾ। ਮੈਨੂੰ ਨਹੀਂ ਸਮਝ ਆਈ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ, ਉੱਥੇ ਦੂਜੇ ਪਾਸੇ ਸੀਨੀਅਰ ਆਗੂਆਂ ਵੱਲੋਂ ਪਾਰਟੀ ਛੱਡਣ ਦਾ ਸਿਲਸਿਲਾ ਜਾਰੀ ਹੈ। ਅੰਮ੍ਰਿਤਸਰ ਵਿੱਚ ਵਿਕਰਮ ਮਜੀਠੀਆ ਦੇ 2 ਲੈਫਟੀਨੈਂਟਾਂ ਨੇ ਇੱਕੋ ਦਿਨ ਅਸਤੀਫਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟੀਕਾ ਤੇ ਦਿਹਾਤੀ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਦੋਵਾਂ ਵੱਲੋਂ ਭੇਜੀ ਗਈ ਅਸਤੀਫੇ ਦੀ ਚਿੱਠੀ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਉੱਪਰ ਭੇਦਭਾਵ ਕਰਨ ਦੇ ਦੋਸ਼ ਲਾਏ ਗਏ ਹਨ। ਟੀਕਾ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਆਪਣੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਭਵਿੱਖ ਦੀ ਰਣਨੀਤੀ ਤੈਅ ਕਰਨਗੇ। ਉਹਨਾਂ ਨੇ ਆਪਣੇ ਅਸਤੀਫੇ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਵਪਾਰਕ ਅਤੇ ਸਵਾਰਥੀ ਸੋਚ ਵਾਲੇ ਵਿਅਕਤੀਆਂ ਦੇ ਹੱਥ ਹੈ ਅਤੇ ਪੰਥਕ ਸੋਚ ਤੋਂ ਲਾਂਭੇ ਹੋ ਗਈ ਹੈ। ਗੁਰਪ੍ਰਤਾਪ ਟੀਕਾ ਦੀ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਆਪਣੇ ਆਪ ਨੂੰ ਨਜ਼ਰਅੰਦਾਜ਼ ਹੁੰਦੇ ਦੇਖ ਰਹੇ ਹਨ, ਪਰ ਬਾਦਲ ਪਰਿਵਾਰ ਦੀ ਨੇੜਤਾ ਕਰਕੇ ਉਹਨਾਂ ਨੂੰ ਹਮੇਸ਼ਾ ਰਾਜਨੀਤਿਕ ਤੌਰ ਤੇ ਪਿੱਛੇ ਹੀ ਰੱਖਿਆ ਗਿਆ ਹੈ। ਦੂਜੇ ਪਾਸੇ ਯੂਥ ਅਕਾਲੀ ਦਲ ਦੇ ਨਾਲ ਸੰਬੰਧ ਰੱਖਣ ਵਾਲੇ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਿਹਾਤੀ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਹੈ ਕਿ ਉਹਨਾਂ ਦੇ ਪਰਿਵਾਰ ਦੀ ਤੀਜੀ ਪੀੜ੍ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲ ਰਹੀ ਹੈ ਅਤੇ ਖੁਦ ਉਹਨਾਂ ਵੱਲੋਂ ਪਿਛਲੇ 20 ਸਾਲਾਂ ਤੋਂ ਜ਼ਿਆਦਾ ਵਰ੍ਹਿਆਂ ਤੋਂ ਅਕਾਲੀ ਦਲ ਦੀ ਸੇਵਾ ਨਿਭਾਈ ਜਾਂਦੀ ਰਹੀ ਹੈ, ਪਰ ਹੁਣ ਸਬਰ ਦਾ ਬੰਨ੍ਹ ਟੁੱਟ ਗਿਆ ਹੈ ਅਤੇ ਉਹ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਕਰਦੇ ਹੋਏ ਉਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ। ਦੱਸ ਦਈਏ ਕਿ ਭਾਜਪਾ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਅਨਿਲ ਜੋਸ਼ੀ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਦੇ ਅਗਲੇ ਹੀ ਦਿਨ ਅੰਮ੍ਰਿਤਸਰ ਦੇ ਸ਼ਹਿਰੀ ਅਤੇ ਦਿਹਾਤੀ ਪ੍ਰਧਾਨ ਦਾ ਅਸਤੀਫਾ ਇਹ ਸਾਬਤ ਕਰਦਾ ਹੈ ਕਿ ਪਾਰਟੀ ਪ੍ਰਧਾਨ ਵੱਲੋਂ ਨਿਯੁਕਤ ਕੀਤੇ ਗਏ ਲੋਕ ਸਭਾ ਇੰਚਾਰਜ ਦੀ ਨਿਯੁਕਤੀ ਤੋਂ ਨਾਰਾਜ਼ਗੀ ਨੂੰ ਲੈ ਕੇ ਅਸਤੀਫੇ ਦਿੱਤੇ ਗਏ ਹਨ। ਕੈਨੇਡਾ ਜਾਣ ਵਾਲੇ ਪੰਜਾਬੀ ਨੌਜਵਾਨ ਬੋਝ ਹੇਠ ਦੱਬੇ ਹੋਏ ਹਨ। ਉੱਥੇ ਪੜ੍ਹਦੇ ਸਮੇਂ ਕੰਮ ਜਾਂ ਉਮੀਦ ਅਨੁਸਾਰ ਨੌਕਰੀ ਨਾ ਮਿਲਣ ਕਾਰਨ ਉਹ ਡਿਪਰੈਸ਼ਨ ਵਰਗੀਆਂ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਈ ਤਾਂ ਨਿਰਾਸ਼ਾ ਵਿੱਚ ਮੌਤ ਨੂੰ ਵੀ ਗਲੇ ਲਗਾ ਰਹੇ ਹਨ। ਅੰਕੜਿਆਂ ਅਨੁਸਾਰ 2018 ਵਿੱਚ 8 ਪੰਜਾਬੀਆਂ ਦੀ ਬੇਵਕਤੀ ਮੌਤ ਹੋਈ ਹੈ। 2022 ਵਿੱਚ 33 ਮੌਤਾਂ ਹੋਈਆਂ ਹਨ, ਜਦੋਂ ਕਿ 2023 ਵਿੱਚ ਹੁਣ ਤੱਕ 36 ਮੌਤਾਂ ਹੋ ਚੁੱਕੀਆਂ ਹਨ। ਇੱਕ ਫਿਊਨਲ ਹੋਮ ਮੁਤਾਬਕ ਇਸ ਸਾਲ ਹਰ ਮਹੀਨੇ 4 ਤੋਂ 5 ਆਪਣੀ ਜਾਨ ਗਵਾ ਰਹੇ ਹਨ। ਖਾਲਸਾ ਏਡ ਵੱਲੋਂ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕੀਤੇ ਗਏ ਸਰਵੇਖਣ ਅਨੁਸਾਰ ਹਰ 10 ਵਿੱਚੋਂ 3 ਪੰਜਾਬੀ ਵਿਦਿਆਰਥੀ ਡਿਪਰੈਸ਼ਨ ਤੋਂ ਪੀੜਤ ਪਾਏ ਗਏ। ਦਰਅਸਲ ਅਜਿਹੇ ਕਈ ਮਾਮਲੇ ਹਨ ਜਿਨ੍ਹਾਂ ਵਿੱਚ ਦੇਸ਼ ਦੇ ਆਮ ਪਰਿਵਾਰਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਬਚਤ ਨੂੰ ਜੋਖਮ ਵਿੱਚ ਪਾ ਕੇ ਆਪਣੇ ਬੱਚੇ ਨੂੰ ਕੈਨੇਡਾ ਭੇਜਿਆ ਹੈ। ਜ਼ਿਆਦਾਤਰ ਵਿਦਿਆਰਥੀ ਡਿਪਰੈਸ਼ਨ ਤੋਂ ਪੀੜਤ ਹਨ। ਦੂਜੇ ਪਾਸੇ ਕਈ ਵਿਦਿਆਰਥੀ ਲਾਪਤਾ ਹਨ ਅਤੇ ਲਾਪਤਾ ਵਿਦਿਆਰਥੀਆਂ ਬਾਰੇ ਜਾਣਕਾਰੀ ਲਈ ਅਪੀਲਾਂ ਸੋਸ਼ਲ ਮੀਡੀਆ ਤੇ ਅਕਸਰ ਦੇਖਣ ਨੂੰ ਮਿਲਦੀਆਂ ਹਨ। ਮਨੋਵਿਗਿਆਨੀ ਡਾਕਟਰਾਂ ਦਾ ਕਹਿਣਾ ਹੈ ਕਿ ਮਾਨਸਿਕ ਸਿਹਤ ਸੇਵਾਵਾਂ ਤੱਕ ਪਹੁੰਚ ਦੀ ਘਾਟ ਵੀ ਭਾਰਤੀ ਵਿਦਿਆਰਥੀਆਂ ਦੇ ਸੰਘਰਸ਼ ਦਾ ਇੱਕ ਕਾਰਨ ਹੈ। ਕੈਨੇਡਾ ਵਿੱਚ ਜ਼ਿਆਦਾਤਰ ਮਾਨਸਿਕ ਸਿਹਤ ਸਲਾਹਕਾਰ ਗੋਰੇ ਹਨ ਅਤੇ ਉਹ ਭਾਰਤੀ ਵਿਦਿਆਰਥੀਆਂ ਦੇ ਸੱਭਿਆਚਾਰਕ ਅਤੇ ਭਾਵਨਾਤਮਕ ਸੰਦਰਭ ਨੂੰ ਨਹੀਂ ਸਮਝਦੇ। ਬਹੁਤ ਸਾਰੇ ਭਾਰਤੀ ਵਿਦਿਆਰਥੀ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਬੋਲਦੇ, ਇਹਨਾਂ ਮਾਹਿਰਾਂ ਨਾਲ ਸਹੀ ਢੰਗ ਨਾਲ ਗੱਲਬਾਤ ਨਹੀਂ ਕਰ ਸਕਦੇ। ਅਜਿਹੀ ਸਥਿਤੀ ਵਿੱਚ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਭਾਰਤੀ ਮੂਲ ਦੇ ਮਾਨਸਿਕ ਸਿਹਤ ਸਲਾਹਕਾਰ ਨਿਯੁਕਤ ਕਰਨ ਦੀ ਲੋੜ ਹੈ। ਉਧਰ ਇੰਟਰਨੈਸ਼ਨਲ ਸਿੱਖ ਸਟੂਡੈਂਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੈਨੇਡਾ ਆਉਣ ਵਾਲੇ ਜ਼ਿਆਦਾਤਰ ਵਿਦਿਆਰਥੀ 19 ਜਾਂ 20 ਸਾਲ ਦੇ ਹੁੰਦੇ ਹਨ। ਉਹ ਦਬਾਅ ਨਹੀਂ ਝੱਲ ਸਕਦੇ। ਖੁਦਕੁਸ਼ੀ ਕਰਨ ਵਾਲੇ ਜ਼ਿਆਦਾਤਰ ਇਸ ਉਮਰ ਵਰਗ ਦੇ ਵਿਦਿਆਰਥੀ ਹਨ। ਆਤਮ ਹੱਤਿਆ ਦਾ ਸਭ ਤੋਂ ਆਮ ਕਾਰਨ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇਣ ਤੋਂ ਇਨਕਾਰ ਕਰਨਾ ਜਾਂ ਉਹਨਾਂ ਦੇ ਵੀਜ਼ੇ ਦੀ ਮਿਆਦ ਨਾ ਵਧਾਉਣਾ ਹੈ। ਤੁਹਾਨੂੰ ਦੱਸ ਦਈਏ ਕਿ ਹਰ ਸਾਲ ਲਗਭਗ 2.5 ਲੱਖ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਜਾਣ ਦਾ ਰੁਖ ਕਰਦੇ ਹਨ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਗਿਣਤੀ ਪੰਜਾਬੀਆਂ ਦੀ ਹੈ। ਕੈਨੇਡਾ ਪੜ੍ਹਨ ਲਈ ਜਾਣ ਵਾਲੇ ਲੋਕਾਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ। ਉੱਤਰਾਖੰਡ ਦੇ ਮਦਰਸਿਆਂ ਨੇ ਵਿਗਿਆਨਕ ਅਤੇ ਇਸਲਾਮੀ ਸਿੱਖਿਆ ਨੂੰ ਜੋੜ ਕੇ ਸਿੱਖਿਆ ਪ੍ਰਣਾਲੀ ਦੇ ਆਧੁਨਿਕਰਨ ਦੇ ਸੂਬਾ ਵਕਫ ਬੋਰਡ ਦੇ ਪ੍ਰੋਗਰਾਮ ਪ੍ਰਤੀ ਬਹੁਤ ਉਤਸ਼ਾਹ ਵਿਖਾਇਆ ਹੈ। ਉੱਤਰਾਖੰਡ ਵਕਫ ਬੋਰਡ ਦੇ ਚੇਅਰਮੈਨ ਸ਼ਾਦਾਬ ਸ਼ਮਸ ਨੇ ਕਿਹਾ ਕਿ ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਦੇਹਰਾਦੂਨ, ਹਰੀਦਵਾਰ, ਉਦਮ ਸਿੰਘ ਨਗਰ ਅਤੇ ਨੈਨੀਤਾਲ ਜ਼ਿਲ੍ਹਿਆਂ ਵਿੱਚ 4 ਮਦਰਸਿਆਂ ਵਿੱਚ ਸਿੱਖਿਆ ਦੇ ਆਧੁਨਿਕਰਨ ਦੇ ਮੱਦੇਨਜ਼ਰ ਲਗਭਗ 40-50 ਮਦਰਸਿਆਂ ਨੇ ਸਾਡੇ ਨਾਲ ਸੰਪਰਕ ਕੀਤਾ ਹੈ ਅਤੇ ਉਹਨਾਂ ਨੇ ਸਥਾਨਾਂ ਤੇ ਵੀ ਆਧੁਨਿਕਰਨ ਦੀ ਮੰਗ ਕੀਤੀ। ਸ਼ਮਸ ਨੇ ਦੱਸਿਆ ਕਿ ਇਸ ਪ੍ਰੋਗਰਾਮ ਹੇਠ ਮਦਰਸਿਆਂ ਵਿੱਚ ਵਿਗਿਆਨ, ਮਨੁੱਖਤਾ ਅਤੇ
ਕੰਪਿਊਟਰ ਸਿੱਖਿਆ ਦੇ ਨਾਲ-ਨਾਲ ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਦੀਆਂ ਕਿਤਾਬਾਂ ਨਾਲ ਸਮਾਰਟ ਕਲਾਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਦਰਸਿਆਂ ਵਿੱਚ ਅਰਬੀ ਅਤੇ ਧਾਰਮਿਕ ਪੜ੍ਹਾਈ ਦੇ ਨਾਲ-ਨਾਲ ਸੰਸਕ੍ਰਿਤ ਦੀ ਸਿੱਖਿਆ ਵੀ ਲਾਗੂ ਕੀਤੀ ਜਾ ਰਹੀ ਹੈ। ਸ਼ਮਸ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਚੁਣੇ ਹੋਏ ਮਦਰਸਿਆਂ ਵਿੱਚ ਇਸ ਤਰ੍ਹਾਂ ਦੀ ਸਿੱਖਿਆ ਲਈ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਇਹ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਹੈ। ਅਸੀਂ ਸੂਬੇ ਵਿੱਚ ਮਦਰਸਾ ਸਿੱਖਿਆ ਦੇ ਆਧੁਨਿਕੀਕਰਨ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਮੁਸਲਿਮ ਪਰਿਵਾਰਾਂ ਤੋਂ ਸਖਤ ਵਿਰੋਧ ਦੀ ਉਮੀਦ ਕੀਤੀ ਸੀ, ਪਰ ਸਥਿਤੀ ਬਿਲਕੁਲ ਉਲਟ ਨਿਕਲੀ। ਬੱਚਿਆਂ ਦੇ ਮਾਪਿਆਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਹ ਸੂਬੇ ਵਿੱਚ ਵੱਧ ਤੋਂ ਵੱਧ ਮਦਰਸਿਆਂ ਨੂੰ ਆਧੁਨਿਕੀਕਰਨ ਪ੍ਰੋਗਰਾਮ ਤਹਿਤ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ 4 ਮਦਰਸਿਆਂ ਦੇ ਆਧੁਨਿਕੀਕਰਨ ਦੀ ਕਵਾਇਦ ਪੂਰੀ ਹੋਣ ਤੋਂ ਬਾਅਦ ਦੂਜੇ ਪੜਾਅ ਵਿੱਚ ਹੋਰ ਮਦਰਸਿਆਂ ਦੀ ਚੋਣ ਕੀਤੀ ਜਾਵੇਗੀ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਸਿੱਖਿਆ ਮੰਤਰੀ ਧਨ ਸਿੰਘ ਰਾਵਤ ਨੇ ਮਦਰਸਿਆਂ ਵਿੱਚ ਸਿੱਖਿਆ ਦੇ ਆਧੁਨਿਕੀਕਰਨ ਲਈ ਬੋਰਡ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। ਉੱਤਰਾਖੰਡ ਵਕਫ ਬੋਰਡ ਸੂਬੇ ਵਿੱਚ 103 ਮਦਰਸੇ ਚਲਾ ਰਿਹਾ ਹੈ। ਦੱਸਦੀ ਕਿ ਇਹਨਾਂ ਮਦਰਸਿਆਂ ਵਿੱਚ ਹੋਰ ਪੜ੍ਹਾਈ ਦੇ ਨਾਲ-ਨਾਲ ਸੰਸਕ੍ਰਿਤ ਵੀ ਪੜ੍ਹਾਈ ਜਾਵੇਗੀ। ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰ ਰਹੀ ਮਾਲ ਪਟਵਾਰ ਕਨਗੋ ਯੂਨੀਅਨ 2 ਹਿੱਸਿਆਂ ਵਿੱਚ ਵੰਡ ਗਈ ਹੈ। ਦਰਅਸਲ ਪਟਵਾਰ ਯੂਨੀਅਨ ਦੇ ਕੁਝ ਮੈਂਬਰਾਂ ਨੇ ਸਰਕਾਰ ਦੇ ਸਮਰਥਨ ਵਿੱਚ ਅੱਗੇ ਆ ਕੇ ਨਿਊ ਐਵੇਨਿਊ ਪਟਵਾਰ ਕਨਗੋ ਯੂਨੀਅਨ ਦਾ ਗਠਨ ਕੀਤਾ ਸੀ, ਪਰ ਇਸ ਦੇ ਐਲਾਨੇ ਸਮੇਂ ਪੁਰਾਣੇ ਗਰੁੱਪ ਦੇ ਮੈਂਬਰ ਵੀ ਪਹੁੰਚ ਗਏ ਅਤੇ ਨਵੀਂ ਯੂਨੀਅਨ ਨਾਲ ਜੁੜੇ ਲੋਕਾਂ ਨੂੰ ਕਾਲੀਆਂ ਭੇਡਾਂ ਕਹਿ ਕੇ ਨਾਅਰੇਬਾਜ਼ੀ ਕੀਤੀ। ਨਵੀਂ ਯੂਨੀਅਨ ਨੇ 에ਅਰਪੋਰਟ ਰੋਡ ਤੇ ਇੱਕ ਹੋਟਲ ਵਿੱਚ ਪ੍ਰੈਸ ਕਾਨਫਰੰਸ ਕਰਕੇ ਨਵੀਂ ਰੈਵਨਿਊ ਪਟਵਾਰ ਕਨਗੋ ਯੂਨੀਅਨ ਦਾ ਐਲਾਨ ਕੀਤਾ। ਜਸਵੰਤ ਰਾਏ ਨੂੰ ਇਸ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਤੇ ਉਹ ਖੁਦ ਸਰਕਾਰ ਦੇ ਹੱਕ ਵਿੱਚ ਆ ਗਈ ਅਤੇ ਯੂਨੀਅਨ ਨੂੰ ਭੰਗ ਕਰਨ ਦੀ ਗੱਲ ਕਹਿ ਦਿੱਤੀ। ਉਹਨਾਂ ਦੋਸ਼ ਲਾਇਆ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਤੇ ਨਵੀਆਂ ਭਰਤੀਆਂ ਦੇ ਬਾਵਜੂਦ ਯੂਨੀਅਨ ਕੰਮ ਨਹੀਂ ਕਰ ਰਹੀ। ਕੰਮ ਕਰਨ ਦੇ ਚਾਹਵਾਨਾਂ ਨੂੰ ਵੀ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਸਾਡੇ ਜਿਹੜੇ ਇਹ ਗੁਰਦਾਸਪੁਰ ਦੇ ਕੁਝ ਕਾਲੀਆਂ ਭੇਡਾਂ ਨੇ ਆ ਕੇ ਇੱਥੇ ਪ੍ਰੈਸ ਕਾਨਫਰੰਸ ਕਰਨ ਦੀ ਕੀਤੀ ਕੋਸ਼ਿਸ਼। ਇਹਨਾਂ ਨੂੰ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਵਾ ਸਾਡੇ ਜਵਿੰਦਰ ਸਿੰਘ ਆ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਨੇ, ਨਾਲ ਮੇਰੇ ਨਾਲ ਖੜੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਨੇ। ਉਹ ਤੁਹਾਨੂੰ ਆਪ ਦੱਸਣਗੇ ਵੀ ਇਹਨਾਂ ਨੂੰ ਕਿੱਦਾਂ ਯੂਨੀਅਨ ਦੇ ਵਿੱਚੋਂ ਕੱਢਿਆ। ਇਹਦੀਆਂ ਸਾਰੀਆਂ ਨੀਤੀਆਂ ਜਿਹੜੀਆਂ ਨੇ ਸਾਡੇ ਜਿਹੜੇ ਬੇਰੁਜ਼ਗਾਰ ਬੱਚੇ ਉਹਨਾਂ ਨੂੰ ਭੜਕਾਉਣ ਵਾਸਤੇ ਨੇ।